27ਵੀਂ ਤਰਮੀਮ ਤੇ ਜੋ ਸਾਹਿਬ ਦੀ ਗੱਲ ਕਰਨੀ। ਹਾਂਜੀ, ਇਹ ਪਹਿਲੇ ਤੇ ਅੱਜ ਦੀ ਪਟੀਸ਼ਨ ਤੇ ਗੱਲ ਕਰੋ ਨਾ, ਜਿਹੜੀ ਦਰਖਾਸਤ ਉਹਨਾਂ ਨੇ ਦਿੱਤੀ ਹੈ ਤੇ ਇਹਦੇ ਅੰਦਰ ਗੱਲ ਜਿਹੜੀ ਹੈ ਵੇ, ਜਿਹੜੇ ਤੁਸੀਂ ਜੱਜ ਸਾਹਿਬਾਨ ਦਾ ਨਾਮ ਲਿਆ, ਉਹਨਾਂ ਦੇ ਬਾਰੇ 'ਚ ਪਹਿਲੇ ਵੀ ਇਹ ਗੱਲਾਂ ਤੇ ਆ ਰਹੀਆਂ ਸਨ ਕਿ ਵੀ ਉਹ ਇਸ ਤਰਮੀਮ ਦੇ ਨਾਲ ਨਹੀਂ ਹੈ ਔਰ ਕਰਨਗੇ ਉਹ, ਬਲਕਿ ਇੱਥੋਂ ਤੱਕ ਗੱਲਾਂ ਆ ਰਹੀਆਂ ਸਨ ਕਿ ਸ਼ਾਇਦ ਉਹ ਰਿਜ਼ਾਈਨ ਕਰ ਦੇਣ। ਜਦੋਂ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਔਰ ਅਤਰ ਮਿਨੱਲਾ ਨੇ ਰਿਜ਼ਾਈਨ ਕੀਤਾ ਤੇ ਉਸ ਵੇਲੇ ਗੱਲਾਂ ਸਨ ਕਿ ਸ਼ਾਇਦ ਸਾਰੇ ਜੱਜਿਸ ਸਾਹਿਬਾਨ ਜਿਹੜੇ ਇਤਫਾਕ ਨਹੀਂ ਕਰਦੇ ਜਾਂ ਜੱਜਿਸ ਦਾ ਜੋ ਕੋਈ ਗਰੁੱਪ ਹੈਗਾ ਜਿਸ ਤਰ੍ਹਾਂ ਦਾ ਵੀ, ਤੇ ਉਹ ਸਾਰੇ ਮਿਲ ਕੇ ਨਾ ਇਕੱਠੇ ਰਿਜ਼ਾਈਨ ਕਰ ਦੇਣਗੇ। ਠੀਕ ਹੈ ਨਾ। ਉਹਦੇ ਬਾਰੇ 'ਚ ਰਿਪੋਰਟਾਂ ਵੀ ਛਪ ਰਹੀਆਂ ਨੇ, ਖਬਰਾਂ ਵੀ ਆ ਰਹੀਆਂ ਨੇ ਕਿ ਵੀ ਉਹ ਇਹਨਾਂ ਦਾ ਆਪਸ ਵਿੱਚ ਮੀਟਿੰਗ ਵੀ ਹੋਈ ਔਰ ਉਹਦੇ 'ਚ ਕਿਹਾ ਵੀ ਗਿਆ, ਤੇ ਲੇਕਿਨ ਚੀਫ ਜਸਟਿਸ ਸਾਹਿਬ ਜਿਹੜੇ ਨੇ ਨਾ ਉਹਨਾਂ ਨੇ ਇਸ ਗੱਲ ਦਾ ਨਹੀਂ ਕਿਹਾ ਔਰ ਪਾਰਲੀਮੈਂਟ ਦੇ ਹਵਾਲੇ ਨਾਲ ਵੀ ਗਿਆ ਕਿ ਜਿਹੜਾ ਪਾਰਲੀਮੈਂਟ ਦਾ ਇੱਕ ਫਾਇਕ ਹੱਕ ਹੈ ਕਾਨੂੰਨ ਸਾਜ਼ੀ ਕਰਨਾ, ਤੇ ਉਹਨੂੰ ਤੇ ਨਹੀਂ ਰੋਕਿਆ ਜਾ ਸਕਦਾ ਕਿਸੇ ਤਰੀਕੇ ਨਾਲ। ਤੇ ਇਹ ਵੀ ਇੱਕ ਆਰਗੂਮੈਂਟ ਹੈ। ਤੇ ਬਾਕੀ ਹੈਰਾਨੀ ਵਾਲੀ ਗੱਲ ਕੋਈ ਨਹੀਂ, ਕਿਉਂਕਿ ਬਹੁਤ ਸੇ ਜਿਹੜੇ ਤਜ਼ੀਆ ਨਗਾਰ ਨੇ, ਯੂਟਿਊਬਰ ਦੇ ਉੱਤੇ ਵੀ ਇੱਕ ਤੂਫਾਨ ਹੈਗਾ ਹਰ ਪਾਸੇ। ਜਿਵੇਂ ਸਾਡੇ ਪ੍ਰੈਸ ਕਲੱਬ ਲਾਹੌਰ ਦੇ ਵਿੱਚ ਇਲੈਕਸ਼ਨ ਹੁੰਦੇ ਸਨ ਨਾ, ਤੇ ਜਦੋਂ ਵੋਟਿੰਗ ਹੋ ਜਾਂਦੀ ਹੈ, ਪੋਲ ਹੋ ਜਾਂਦੇ ਨੇ, ਤੇ ਰਿਜ਼ਲਟ ਆਉਣਾ ਹੁੰਦਾ, ਤੇ ਉਹ ਰਿਜ਼ਲਟ ਨਾਲ ਤੇ ਉਹਨੂੰ ਵੇਖ ਕੇ ਕੋਈ ਜਿਹੜਾ ਬੰਦਾ ਬਾਹਰ ਨਿਕਲਦਾ ਹੈ ਕਿ ਕੋਈ ਗੱਲ ਕਰਦਾ ਕਿ ਵੀ ਕਿਹੜਾ ਜਿੱਤ ਰਿਹਾ ਕਿਹੜਾ ਨਹੀਂ ਜਿੱਤ ਰਿਹਾ, ਬਾਹਰ ਖਬਰਾਂ ਆਉਂਦੀਆਂ, ਬਾਹਰ ਮੇਲਾ ਲੱਗਾ ਹੁੰਦਾ, ਬੈਠੇ ਹੁੰਦੇ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਚੂਹਾ ਰਿਪੋਰਟਾਂ। ਸਹੀ, ਕਿ ਚੂਹਾ ਰਿਪੋਰਟ ਕੀ ਆਈ ਹੈ। ਤੇ ਇਹ ਚੂਹਾ ਰਿਪੋਰਟਾਂ ਤੇ ਬਹੁਤ ਦੇਰ ਦੀਆਂ ਸਾਹਮਣੇ ਆ ਰਹੀਆਂ ਸਨ, ਜਿੱਦਾਂ ਜਿੱਥੇ ਜੋ ਕਨੈਕਸ਼ਨ ਸੀ ਉੱਥੇ ਉਹ ਕਿਸੇ ਸਾਫੀ ਨੂੰ ਦੱਸ ਦਿੱਤਾ ਔਰ ਕਿਸੇ ਯੂਟਿਊਬਰ ਨੂੰ ਕੋਈ ਕਲੂ ਦੇ ਦਿੱਤਾ, ਤੇ ਉਹਨੇ ਬਹਿ ਕੇ ਤੇ ਉੱਥੇ ਤਕਰੀਰਾਂ ਆਪਣੀ ਚੈਨਲ ਦੇ ਉੱਤੇ ਸ਼ੁਰੂ ਕਰ ਦਿੱਤੀਆਂ ਕਿ ਜੀ ਫਲਾਂ ਜੱਜ ਅਸਤੀਫਾ ਦੇ ਰਿਹਾ, ਫਲਾਂ ਜੱਜ 10 ਜੱਜ ਅਸਤੀਫਾ ਦੇ ਰਹੇ ਨੇ। ਇਸਲਾਮਾਬਾਦ ਹਾਈ ਕੋਰਟ ਦੇ ਬਾਰੇ ਤੇ ਕਿਹਾ ਜਾਂਦਾ ਸੀ ਨਾ 6 ਜੱਜਿਸ ਰਿਜ਼ਾਈਨ ਕਰਨਗੇ, ਤੇ ਲੇਕਿਨ ਉਹ ਅਜੇ ਰਿਜ਼ਾਈਨ ਤੇ ਨਹੀਂ ਆਏ, ਲੇਕਿਨ ਮੇ ਬੀ ਆ ਜਾਣ। ਔਰ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਕੁਝ ਜੱਜਿਸ ਦੇ ਤਬਾਦਲੇ ਵੀ ਤਿਆਰ ਹੋ ਗਏ ਨੇ। ਹਾਂਜੀ, ਕਿ ਉਹਨਾਂ ਨੂੰ ਕਿਸੇ ਮੁਸ਼ਕਲ ਏਰੀਏ ਦੇ ਵਿੱਚ ਉਹ ਤਬਾਦਲਾ ਵੀ ਉਹਨਾਂ ਦਾ ਕੀਤਾ ਜਾਏਗਾ। ਉਹਦੇ 'ਚ 4 ਜੱਜਿਸ ਦਾ ਨਾਂ ਜਿਹੜਾ ਆ ਰਿਹਾ ਸੀ, ਤੇ ਉਹ 4 ਜੱਜਿਸ ਨੇ ਅੱਜ ਰੌਲਾ ਵੀ ਪਾਤਾ, ਉਹਨਾਂ ਦੇ ਨਾਮ ਵੀ ਆ 2 ਦੇ ਤੇ ਆ ਗਏ ਸਨ, ਤੇ ਉਹਨਾਂ ਨੇ ਅੱਜ ਫਿਰ ਉਹ ਪਟੀਸ਼ਨ ਇੱਥੋਂ ਫਿਰ ਇਹ ਨਜ਼ਰ ਆਉਂਦਾ ਕਿ ਉਹ ਜਿਸ ਬੰਦਾ ਕਹਿੰਦਾ ਨਾ ਕਿ ਜਿਸਲੇ ਨੌਕਰੀ ਨਹੀਂ ਕਰਨੀ ਹੁੰਦੀ ਨਾ, ਤੇ ਉਸ ਵੇਲੇ ਫਿਰ ਉਹ ਆਪਣਾ ਆਲ ਆਊਟ ਉਹ ਲੜ ਵੀ ਸਕਦਾ ਹੈ, ਕਰ ਵੀ ਸਕਦਾ ਹੈ। ਤੇ ਫਿਰ ਇਹ ਕਿਉਂਕਿ ਕਾਨੂੰਨ ਦਾ ਸ਼ੋਭਾ ਹੈ, ਆਇਨ ਦਾ ਸ਼ੋਭਾ ਹੈ, ਤੇ ਜੱਜ ਤੋਂ ਜਾਂ ਵਕੀਲ ਤੋਂ ਵੱਧ ਕਿ ਕੁੰਡੀਆਂ ਨੂੰ ਕੌਣ ਸਮਝਦਾ ਹੈ, ਛੋਟੀ ਛੋਟੀ ਗੱਲ ਨੂੰ ਵੀ ਉਹ ਸਮਝਦੇ ਨੇ ਕਿ ਵੱਡੀ ਬਣ ਸਕਦੀ ਹੈ, ਲਟਕਾਇਆ ਜਾ ਸਕਦਾ ਹੈ। ਕਈ ਸਾਲ ਲੋਕਾਂ ਦੀ ਉਮਰਾਂ ਲੰਘ ਜਾਂਦੀਆਂ ਨੇ, ਸਟੇ ਹੀ ਨਹੀਂ ਮੁੱਕਦਾ। ਮਗਰ ਐਮਐਨਏ ਕਈ ਐਸੇ ਸਨ ਜਿਹੜੇ ਸਟੇ ਦੇ ਉੱਤੇ 5 ਸਾਲ ਦੀ ਮੁੱਦਤ ਪੂਰੀ ਕਰ ਗਏ। ਇਹ ਵੀ ਸਾਡੇ ਮੁਲਕ ਦੇ ਵਿੱਚ ਇਹ ਨਿਜ਼ਾਮੇ ਇਨਸਾਫ ਦੇ ਅੰਦਰ ਇਹ ਚੀਜ਼ਾਂ ਹੋਈਆਂ ਨੇ, ਤੇ ਮੁਲਜ਼ਮ ਫਾਂਸੀ ਲੱਗ ਗਏ, ਤੇ ਅਪੀਲ ਬਾਅਦ ਚੋਂ ਲੱਗੀ, ਆ ਕੇ ਪਤਾ ਲੱਗਿਆ ਕਿ ਜੀ ਇਹ ਤੇ ਉਹ ਅਪੀਲ ਲੱਗੀ ਹੈ ਸੁਪਰੀਮ ਕੋਰਟ 'ਚ, ਤੇ ਪਤਾ ਚੱਲਿਆ ਬੰਦੇ ਤੇ ਫਾਂਸੀ ਲੱਗ ਗਏ। ਹੁਣ ਉਹ ਤਾਂ ਕਿਸੇ ਉਹ ਤੇ ਵਿਚਾਰੇ ਕਬਰਾਂ 'ਚ ਸੌਂ ਗਏ ਜਾ ਕੇ, ਤੇ ਬਾਕੀ ਉਹਨਾਂ ਦੇ ਇਸ ਅੰਜਾਮ ਦਾ ਔਰ ਇਸ ਡਿਲੇ ਦਾ ਕੌਣ ਜ਼ਿੰਮੇਦਾਰ ਹੈ, ਉਹਦੇ ਤੇ ਸਾਡਾ ਸਿਸਟਮ ਖਾਮੋਸ਼ ਹੈ, ਜਾਂ ਉਹਨੂੰ ਖਾਮੋਸ਼ ਕਰਾ ਦਿੱਤਾ ਗਿਆ, ਜਾਂ ਜਿਹੜੇ ਉਹਨੂੰ ਚਲਾ ਰਹੇ ਸਨ ਉਹ ਸਿਸਟਮ ਨਾਲੇ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਠੀਕ ਹੈ। ਔਰ ਉਹਨਾਂ ਨੂੰ ਕਿਉਂਕਿ ਕਿਹਾ ਕੁਛ ਨਹੀਂ ਜਾ ਸਕਦਾ, ਤੇ ਉਹਨਾਂ ਨੇ ਉਹ ਕਰ ਲਿਆ। ਤੇ ਹੁਣ ਬਾਕੀ ਜਿਹੜੇ ਆ ਜੱਜਿਸ ਨੇ, ਇਹਨਾਂ ਨੇ ਆਪਣਾ ਆਈਨੀ ਤਰਮੀਮ ਦੇ ਹਵਾਲੇ ਨਾਲ ਦਿੱਤੀ ਹੈ ਉਹਨਾਂ ਨੇ, ਔਰ ਇਹ ਫੈਸਲਾ ਯਕੀਨਨ ਹੋਏਗਾ, ਔਰ ਇਹ ਉਹਨਾਂ ਦਾ ਰਾਈਟ ਹੈ, ਉਹਨਾਂ ਨੇ ਇਸਤੇਮਾਲ ਕਰ ਲਿਆ। ਔਰ ਲਾਹੌਰ ਹਾਈ ਕੋਰਟ ਦੀ ਵੀ ਤੁਸੀਂ ਗੱਲ ਕਰ ਰਹੇ ਹੋ, ਔਰ ਸਿੰਧ ਹਾਈ ਕੋਰਟ ਦੀ ਵੀ ਗੱਲ ਕਰ ਰਹੇ ਹੋ, ਤੇ ਇਹ ਹੋਣੀਆਂ ਨੇ। ਠੀਕ, ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਹੋਣੀਆਂ ਨੇ। ਕਿਉਂ ਹੋਣੀਆਂ ਨੇ? ਉਹ ਇਹੋ ਹੀ ਵਾਸਤੇ ਹੋਣੀਆਂ ਨੇ ਕਿ ਜਿਸਲੇ ਤੁਸੀਂ ਇਹ ਇਸਲਾਮਾਬਾਦ ਹਾਈ ਕੋਰਟ ਦੇ ਜੱਜਿਸ ਪਹਿਲੇ ਵੀ ਖਤੂਤ ਲਿਖ ਚੁੱਕੇ ਨੇ, ਆਪਣੇ ਤਹਫਜ਼ਾਤ ਦਾ ਇਜ਼ਹਾਰ ਕਈ ਵਾਰੀ ਕਰ ਚੁੱਕੇ ਨੇ। ਫਿਰ ਜਿਸਲੇ ਮੌਜੂਦਾ ਲਾਹੌਰ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਜਿਹੜੇ ਨੇ ਉਹ ਲਾਹੌਰ ਤੋਂ ਜਿਸਲੇ ਉੱਥੇ ਗਏ ਸਨ, ਤੇ ਉਸ ਵੇਲੇ ਵੀ ਇੱਕ ਇਹਨਾਂ ਨੇ ਰਿਜ਼ੈਂਟਮੈਂਟ ਆਪਣੀ ਸ਼ੋਅ ਕਰਵਾਈ ਸੀ ਕਿ ਨਹੀਂ ਤਬਾਦਲਾ ਹੋ ਸਕਦਾ, ਔਰ ਖ਼ਾਸ ਤੌਰ 'ਤੇ ਚੀਫ ਜਸਟਿਸ ਨਹੀਂ ਬਣਾਇਆ ਜਾ ਸਕਦਾ, ਲੇਕਿਨ ਉਹਦੇ 'ਚ ਉਹ ਨਹੀਂ ਕਾਮਯਾਬੀ ਮਿਲੀ, ਉਦੋਂ ਚੀਫ ਜਸਟਿਸ ਹੋ ਗਏ। ਤੇ ਹੁਣ ਤੱਕ ਉਹਨਾਂ ਨੇ ਜਿੰਨੀਆਂ ਵੀ ਖਤੂਤ ਲਿਖੇ ਜਾਂ ਪਟੀਸ਼ਨਸ ਦਾਇਰ ਕੀਤੀਆਂ, ਉਹਨਾਂ ਦੇ ਵਿੱਚ ਉਹਨਾਂ ਦੇ ਮੌਕਫ ਨੂੰ ਤਸਲੀਮ ਨਹੀਂ ਕੀਤਾ ਗਿਆ, ਜਿੰਨਾ ਵੀ ਕੀਤਾ। ਹੁਣ ਇਹ ਵੀ ਜਾਏਗਾ, ਇਹ ਡੈਫੀਨੇਟਲੀ ਇਹ ਅਗਰ ਉਹਨਾਂ ਨੇ ਸੁਪਰੀਮ ਕੋਰਟ 'ਚ ਦਾਇਰ ਕਰਨਾ ਹੈ ਜਾਂ ਕੀਤਾ ਹੈ ਜਾਂ ਕਰਨਾ ਹੈ, ਉਹ ਚੀਜ਼ਾਂ ਕਲੀਅਰ ਹੋ ਜਾਣਗੀਆਂ, ਸਾਹਮਣੇ ਹੋ ਜਾਣਗੀਆਂ, ਉਹਨਾਂ ਦੀ ਪਲੀ ਵੀ ਸਾਹਮਣੇ ਆ ਜਾਏਗੀ, ਤੇ ਇਹਦੇ ਉੱਤੇ ਕਨਸਟੀਟਿਊਸ਼ਨਲ ਕੋਰਟ ਡਿਸੀਜਨ ਲਏਗੀ। ਕਿਉਂਕਿ ਤੁਸੀਂ ਇੱਕ
ਪਾਰਲੀਮੈਂਟ ਦੇ ਅਖਤਿਆਰ ਦੇ ਖਿਲਾਫ ਜਾ ਰਹੇ। ਲੇਕਿਨ ਜੋ ਸਭ ਇਹਦੇ ਚ ਗੱਲ ਹੈ ਬਣਦੀ ਨਾ ਕਿ ਹੁਣ ਸੁਪਰੀਮ ਕੋਰਟ ਅਗਰ ਇਹਨੂੰ ਰੈਫਰ ਕਰ ਦਿੰਦਾ ਹੈ ਕਿ ਆਈਨੀ ਅਦਾਲਤ ਦੇ ਕੋਲ ਕਿ ਆਈਨ ਦੇ ਹਵਾਲੇ ਨਾਲ ਮਾਮਲਾ ਹੈ, ਤੇ ਉਹ ਤੇ 27ਵੀਂ ਆਈਨੀ ਤਰਮੀਮ ਦੇ ਖਿਲਾਫ ਹੀ ਜਾ ਰਹੇ ਨੇ, ਤੇ ਨਹੀਂ ਉਹੀ ਆਈਨੀ ਅਦਾਲਤ ਜਿਹਦੇ ਖਿਲਾਫ ਉਹ ਪਟੀਸ਼ਨ ਲੈ ਕੇ ਜਾ ਰਹੇ ਨੇ, ਉਹ ਇਹਦੇ ਤੇ ਕਿਸ ਤਰ੍ਹਾਂ ਫੈਸਲਾ ਕਰ ਸਕਦੇ? ਇਹ ਤੇ ਉਹਨਾਂ ਨੇ ਆਪਣੀ ਦਲੀਲ ਦੇ ਵਿੱਚ ਕੋਈ ਦੇਣਗੇ ਨਾ ਵੀ ਉਹ ਕਿਵੇਂ ਫੈਸਲਾ ਕਰਨਗੇ। ਤੁਸੀਂ ਪਹਿਲੀ, ਜਿਵੇਂ ਤੁਹਾਨੂੰ ਮੈਂ ਪਹਿਲੇ ਗੱਲ ਕੀਤੀ ਕਿ ਅਗਰ ਪਾਰਲੀਮੈਂਟ ਨੂੰ ਇੱਕ ਰਾਈਟ ਹੈ ਕਾਨੂੰਨ ਸਾਜ਼ੀ ਕਰਨ ਦਾ, ਤਰਮੀਮ ਕਰਨ ਦਾ, ਠੀਕ ਹੈ ਜੀ, ਤੁਸੀਂ ਉਸ ਰਾਈਟ ਨੂੰ ਕਹਿ ਰਹੇ ਹੋ ਕਿ ਜੀ ਇਹ ਆਈਨ ਪਾਕਿਸਤਾਨ ਦੇ ਖਿਲਾਫ ਹੈ ਜਾਂ ਅਦਾਲਤੀ ਸਿਸਟਮ ਇਹਦੇ ਨਾਲ ਮੁਤਾਸਰ ਹੋ ਰਿਹਾ ਸਾਡਾ, ਤੇ ਉਹ ਮੌਜੂਦ ਜਿਹੜੇ ਜੱਜ ਸਾਹਿਬਾਨ ਜਿਨ੍ਹਾਂ ਨੇ ਇਹ ਪਟੀਸ਼ਨ ਫਾਈਲ ਕੀਤੀ ਹੈ ਉਹਨਾਂ ਦੇ ਕੋਲ ਦਲੀਲ, ਆਪਣੀ ਉਹ ਦਲੀਲ ਦੇਣਗੇ ਨਾ ਕਿ ਜੀ ਇਸ ਵਜ੍ਹਾ ਦੇ ਨਾਲ ਇਹ ਮਾਮਲਾ ਹੋ ਰਿਹਾ। ਮਹਿਜ਼ ਅਗਰ ਅਸੀਂ ਇਹਦੀਆਂ ਤਰਮੀਮ ਦੇ ਹਵਾਲੇ ਨਾਲ ਇਹ ਕਹੀਏ ਕਿ ਜੀ ਉਹ ਆਈਨੀ ਪਟੀਸ਼ਨ ਇੱਧਰ ਸੁਣਨੀ ਚਾਹੀਦੀ ਹੈ ਤੇ ਉਹ ਉਧਰ ਕਿਉਂ ਸੁਣਨੀ ਚਾਹੀਦੀ ਹੈ, ਤੇ ਉਹ ਮੇਰਾ ਨਹੀਂ ਖਿਆਲ ਕਿ ਇਸ ਆਰਗੂਮੈਂਟ ਦੇ ਅੰਦਰ ਕੋਈ, ਇਸ ਦਲੀਲ ਦੇ ਵਿੱਚ ਇੰਨਾ ਵਜ਼ਨ ਹੈ, ਕਿਉਂਕਿ ਇਹ ਦਲੀਲ ਆਲਰੇਡੀ ਕਾਨੂੰਨੀ ਹਲਕਿਆਂ ਦੇ ਵਿੱਚ ਮੌਜੂਦ ਸੀ, ਪਹਿਲੇ ਵੀ ਮੌਜੂਦ ਸੀ, ਔਰ ਕਈ ਆਈਨੀ ਪਟੀਸ਼ਨਾਂ ਜਿਹੜੀਆਂ ਨੇ ਉਹ ਗਈਆਂ ਵੀ ਨੇ ਇਸੇ ਹਵਾਲੇ ਨਾਲ, ਇਹਦੇ ਨਾਲ ਮਿਲਦੀਆਂ ਜੁਲਦੀਆਂ ਇਸ ਤਰ੍ਹਾਂ ਦੇ ਰਿਲੀਫ ਵਾਸਤੇ, ਲੇਕਿਨ ਉਹ ਇੰਟਰਟੇਨ ਨਹੀਂ ਹੋ ਸਕੀਆਂ। ਇਹਦਾ ਮਤਲਬ ਹੈ ਕਿ ਜਿਹੜੀ ਆਰਗੂਮੈਂਟ ਹੈ ਅਗੇਂਸਟ ਆਰਗੂਮੈਂਟ ਹੈਗਾ ਉਹ ਇੰਨਾ ਵਜ਼ਨੀ ਜਾਂ ਐਡਾ ਮਜ਼ਬੂਤ ਨਹੀਂ ਹੈਗਾ ਕਿ ਉਹ ਜੱਜਿਸ ਨੂੰ ਇਸ ਤੇ ਕਾਇਲ ਕਰ ਸਕੇ ਕਿ ਉਹ ਵਾਪਸ ਤਰਮੀਮ ਨੂੰ ਇਸ ਨੂੰ ਖਤਮ ਕਰਨ। ਦੇਖੋ, ਪਾਰਲੀਮੈਂਟ ਦੀ ਤਰਮੀਮ ਨੂੰ ਤੁਸੀਂ ਸਾਰੀ ਦੀ ਸਾਰੀ ਨੂੰ ਨਹੀਂ ਖਤਮ ਕਰ ਸਕਦੇ ਕਿਸੇ ਵੀ ਸੂਰਤ ਵਿੱਚ, ਕੋਈ ਨਾ ਹੀ ਕੋਈ ਮੈਂਡੇਟ ਐਸਾ ਹੈਗਾ। ਤੁਸੀਂ ਅਗਰ ਕਹੋਗੇ ਕਿ ਇਹਦੇ ਅੰਦਰ 27ਵੀਂ ਤਰਮੀਮ ਦੇ ਵਿੱਚ ਜੱਜਿਸ ਦੇ ਤਬਾਦਲੇ ਦਾ ਮਾਮਲਾ ਹੈ ਕਿ ਜੀ ਇਹ ਤਬਾਦਲਾ ਨਹੀਂ ਹੋਣੇ ਚਾਹੀਦੇ, ਜਿੱਥੇ ਕੋਰਟ ਦੇ ਵਿੱਚ ਇਹਨੂੰ ਰੁਕਵਾਉਣ ਦੀ ਵਾਸਤੇ ਕੀਤਾ ਜਾਵੇ, ਉਹ ਜੱਜਿਸ ਉਹਦੇ ਤੇ ਕੋਈ ਦੇਖਣਗੇ ਕਿ ਆਇਆ ਇਹ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਇਹਦੇ ਪਿੱਛੇ ਕੀ ਮਕਸਦ ਨੇ ਔਰ ਕਿਉਂ ਨਹੀਂ ਹੋਣਾ ਚਾਹੀਦਾ, ਇਹਦਾ ਕੀ ਰੀਜ਼ਨ ਹੈਗਾ। ਕਿ ਅਗਰ ਇੱਕ ਆਮ ਸਾਡਾ ਇੰਤਜ਼ਾਮੀਆ ਦਾ ਜਿਹੜਾ ਚੀਫ ਐਗਜ਼ੈਕਟਿਵ ਦੇ ਤੌਰ ਤੇ ਜਿਹੜਾ ਲਾ ਲਓ ਤੁਸੀਂ, ਸਾਡਾ ਜਿਹੜਾ ਚੀਫ ਸੈਕਟਰੀ ਲੈਵਲ ਦੇ ਨੇ ਗ੍ਰੇਡ 22 ਦੇ ਅਫਸਰ ਨੇ, ਉਹ ਤਬਦੀਲ ਹੋ ਜਾਂਦੇ ਨੇ, ਉਹ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਚਲੇ ਜਾਂਦੇ ਨੇ, ਤੇ ਜਿਹੜੇ ਅਦਾਲਤਾਂ ਦੇ ਜੱਜ ਸਾਹਿਬਾਨ ਨੇ ਉਹ ਅਗਰ ਦੂਸਰੇ ਕਿਸੇ ਜ਼ਿਲ੍ਹੇ ਦੇ ਵਿੱਚ ਜਾ ਕੇ ਜਾਂ ਦੂਸਰੀ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੇ ਫਰਾਇਜ਼ ਅੰਜਾਮ ਦਿੰਦੇ ਨੇ, ਤੇ ਉਹ ਅਸੀਂ ਪਹਿਲੇ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਉਸ ਦੇ ਨਾਲ ਜਿਹੜਾ ਮੈਨੂੰ ਲੱਗਦਾ ਹੈ, ਮੇਰੀ ਇੱਕ ਆਪਣੀ ਜਿਹੜੀ ਇਹਦੇ ਬਾਰੇ ਇੱਕ ਰਾਏ ਵੇ ਉਹ ਇਹ ਵੇ ਕਿ ਉਹਦੇ ਨਾਲ ਕਿਸੇ ਕਿਸਮ ਦੀ ਕੋਈ ਐਸਾ ਰਾਈਟ ਮੁਤਾਸਰ ਨਹੀਂ ਹੁੰਦਾ ਕਿ ਜਿਹੜਾ ਇਨਸਾਨੀ ਹਕੂਕ ਦੇ ਜ਼ਮਰੇ ਦੇ ਵਿੱਚ ਆਂਦਾ ਹੋਵੇ, ਠੀਕ ਹੈ ਨਾ ਜੀ, ਕਿ ਉਹਦੇ ਨਾਲ ਕੋਈ ਇਨਸਾਨੀ ਹਕੂਕ ਮੁਤਾਸਰ ਹੋ ਰਹੇ ਨੇ ਕਿਸੇ ਦੇ, ਔਰ ਕੋਈ ਸਰਕਾਰੀ ਰੂਲਸ ਜਿਹੜੇ ਨੇ ਸਰਕਾਰੀ ਮੁਲਾਜ਼ਮੀਨ ਦੇ ਹਵਾਲੇ ਦੇ ਨਾਲ, ਕਿਉਂਕਿ ਟ੍ਰਾਂਸਫਰ ਤਬਾਦਲੇ ਤੇ ਇੱਕ ਰੂਟੀਨ ਦਾ ਇੱਕ ਉਹ ਹਿੱਸਾ ਹੁੰਦਾ ਹੈ। ਸਭ ਇਹਦੇ ਚ ਜਿਹੜੇ ਸਾਰੇ ਵੀ ਗੱਲ ਕਰ ਰਹੇ ਨੇ ਨਾ, ਉਹ ਇਵਨ ਉਹ ਜਿਹੜੀ ਗੱਲਾਂ ਹੋ ਰਹੀਆਂ ਕਿ ਟ੍ਰਾਂਸਫਰ ਤਬਾਦਲਿਆਂ ਦੇ ਉੱਤੇ ਮਸਲਾ ਨਹੀਂ ਹੈ, ਮਸਲਾ ਇਹ ਵੇ ਕਿ ਉਹਨਾਂ ਦੀ ਸਪਿਰਿਟ ਤੇ ਕਿ ਤਬਾਦਲੇ ਹੋ ਕਿਸ ਵਜ੍ਹਾ ਤੋਂ ਰਹੇ ਨੇ। ਉਹ ਕਹਿ ਰਹੇ ਨੇ ਕਿ ਸਿਆਸੀ ਤੌਰ ਤੇ ਕੁਝ ਚੀਜ਼ਾਂ ਮੈਨੇਜ ਕਰਨ ਦੀ ਵਸਿਆ ਕੀਤਾ ਜਾ ਰਿਹਾ ਹੈ। ਇਹ ਦੇਖੋ, ਇਹ ਇਸ ਤਰ੍ਹਾਂ ਗੱਲ ਹੈ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਾਲ ਸਾਡੇ ਚੱਲ ਰਹੀਆਂ ਹੁੰਦੀਆਂ ਨੇ। ਇਹਦੇ ਬਾਰੇ ਵਿੱਚ ਮੈਂ ਮਿਸਾਲ ਦਿੱਤੀ ਸੀ ਕਿ ਕਿਸੇ ਵੀ ਬੁਨਿਆਦ ਉੱਤੇ ਤੁਹਾਡਾ ਤਬਾਦਲਾ ਹੋਵੇ, ਇੱਕ ਫਰੀਕ ਸਮਝ ਰਿਹਾ ਕਿ ਮੇਰਾ ਕਿਸੇ ਜਿਹੜਾ ਕੋਈ ਕਿਸੇ ਵਜ੍ਹਾ ਦੇ ਨਾਲ ਜਿਹੜਾ ਤਬਾਦਲਾ ਕਰ ਰਿਹਾ ਕਿ ਮੈਂ ਉਹਦੀ ਇੰਟੈਂਸ਼ਨ ਅੱਛੀ ਨਹੀਂ ਹੈ, ਇਹ ਹੋ ਸਕਦੀ ਹੈ, ਠੀਕ, ਕਿਉਂਕਿ ਕਿਸੇ ਦੀ ਨੀਅਤ ਉਹ ਅਖਤਿਆਰ ਦੇ ਨਾਲ ਮਸ਼ਰੂਤ ਹੈ, ਠੀਕ ਹੈ ਨਾ ਜੀ, ਅਖਤਿਆਰ ਦੇ ਨਾਲ ਮਸ਼ਰੂਤ ਹੁੰਦੀ ਹੈ। ਅਗਰ ਕੋਈ ਬੰਦਾ ਕਿਸੇ ਦੇ ਕੋਲ ਅਖਤਿਆਰ ਹੈਗਾ ਕਿ ਉਹ ਆਪਣਾ ਇਖਤਿਆਰ ਯੂਜ਼ ਕਰਦਾ ਹੈ ਔਰ ਕਿਸੇ ਨੂੰ ਉਸੇ ਹੀ ਅਹੁਦੇ ਦੇ ਉੱਤੇ ਕਿਸੇ ਹੋਰ ਜਗ੍ਹਾ ਦੇ ਵਿੱਚ ਉਹਨੂੰ ਭੇਜ ਦਿੰਦਾ ਹੈ, ਤੇ ਉਹ ਇਹਨਾਂ ਚੀਜ਼ਾਂ ਇਹ ਨਾਲ ਚੱਲਣੀਆਂ ਹੁੰਦੀਆਂ ਨੇ। ਇਹ ਨਹੀਂ ਕਿ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਪਿਓਰ ਫਾਰਮ ਨਹੀਂ ਮਿਲਦੀ ਕਿਸੇ ਵੀ ਚੀਜ਼ ਦੀ ਕਿ ਤੁਸੀਂ ਇਹ ਗੱਲ ਕਰੋ, ਨਾ ਹੀ ਅਦਾਲਤੀ ਸਿਸਟਮ ਦੇ ਅੰਦਰ ਇਹ ਚੀਜ਼ ਹੁੰਦੀ ਹੈ ਕਿ ਅਸੀਂ ਕਿਸੇ ਦੀ ਨੀਅਤ ਨੂੰ ਪੜ੍ਹ ਕੇ ਗੱਲ ਕਰਨਾ ਹੈ ਜਾਂ ਉਹਦੀ ਕੋਈ ਹੋਰ ਚੀਜ਼ ਨੂੰ ਦੇਖ ਕੇ ਗੱਲ ਕਰਨਾ। ਉਹਦੇ ਵਾਸਤੇ ਇੱਕ ਸੋਲਿਡ ਪ੍ਰੂਫ ਚਾਹੀਦਾ ਹੁੰਦਾ ਕਿ ਜੀ ਇਹ ਮੇਰੇ ਕੋਲ ਪ੍ਰੂਫ ਹੈਗਾ, ਮੇਰੇ ਕੋਲ ਇਹ ਵਜੂਹਾਤ ਨੇ ਔਰ ਮੈਨੂੰ ਇਸ ਬੁਨਿਆਦ ਉੱਤੇ ਇਹ ਜਿਹੜੇ, ਕਿਉਂਕਿ ਇੱਕ ਬੰਦੇ ਨੇ ਤੇ ਕਿਸੇ ਦੀ ਟ੍ਰਾਂਸਫਰ ਨਹੀਂ ਕਰਨੀ ਨਾ,